ਠਾ 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 ਆਏ ਅੱਜ ਤੇ ਮੈਂ ਕਿਤੇ ਆਪਦੀ ਪਿਛਲੇ ਜਨਮ ਵਾਲੀ ਮਸ਼ੂਕ ਮੰਗੀ ਹੁੰਦੀ ਨਾ ਕਿਤੇ ਤੇ ਉਹ ਵੀ ਲੱਭ ਜਾਣੀ ਸੀ ਅੱਜ ਤੇ ਕਬੂਲ ਹੋ ਜਾਣਾ ਸੀ। ਮੈਂ ਕਹਿੰਦਾ ਕਿਤੇ ਕਹਿੰਦੇ ਨਾ ਕਿ ਅੱਲਾਹ ਤਾਕ ਦੀ ਰਹਿਮਤ ਜਿਹੜੀ ਨਾ ਬੜੀ ਮਿਹਰਬਾਨ ਹੈ ਤੇ ਕਿਸੇ ਟਾਈਮ ਵੀ ਕਬੂਲੇ ਦਾ ਨਜ਼ਰ। अस्सलाम वालेकुम। हाँ जी की हाल ने? ठीक ठाक हो? उम्मीद करती हैं तुसीं सारे ठीक होवोगे। मेरी दुआ है तुहाडे नाल ते तुहाडा हीरो सलमान अज सुता उठिया नहीं ते मेहमान आए हुए ने घर ते अज मैं क्या मैं वीडियो शुरू कर देनी है, वीडियो बनानी ते शुरू मैं कर देनी हाँ ते हुण ओनू असीं उठाने आ सुते नूं भी किवें करदा उठदा कि नहीं उठदा कि लिद्दर खांदा मेरे कोलों ते वैसे ना रात कम करदा रहा इस वास्ते सुता बिठाया नहीं ते मेहमान घर आ गए तो ठीक है फिर आ जा आपां ओनू उठाने आ। हाँ जी हेलो हेलो भाईजान सलमान भाई और तेरी खैर होवे। सलमान 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 मेरा दिमाग खराब हो गया। बाजा मार मार के तू उठा का ना नहीं लेना क्या प्रोने कदों के घंटे ते आए बैठे मेरे पुत वेख ते सही कदों दा शज़ेब भी आया इमरान भी आया है तां मैं क्या मैं वीडियो बना लवां ते तैनूं भी उठावां। वीडियो बनदी पई उठ पे यार वीडियो बंद करो यार। नहीं उठ तो सो दिए तो झट गया हुण सुत्ता अजे मैं उठ के उन्हां वास्ते कोई बोतल लिया दे कोई पानी पूरी लिया दे के कौन आया शज़ेब आया है इमरान आया है सारे इकट्ठे ही होना सी ना इकट्ठे ही होना छोड़ता चल चलो मैं आ रहा उठ जाता जाओ तुम आना पे हां जाना किधर जाओ भाई तू मेरी पता फिर सो जाना नहीं सो उठ बैठ उठ तो शाबाश ਐਵੇਂ ਦੀ ਗੱਲ ਕਰਨੀ उठ ਗੱਲ ਹੋਈ ਨਾ ए ਆ ਬੱਬਰ ਸ਼ੇਰ बस करो ਤੁਹਾਡਾ ਮਾਰ ਥਾਪੜਾ ਮਾਰਿਆ ਹਲਕੀ ਹੁਣ ਨੀਂਦਰਾ ਜਾਂਦੀਆਂ ਕਿਧਰੇ ਲੱਕੜ ਵਾਲਾ ਤੁਹਾਡਾ ਯਾਰ ਉੱਠ ਜਾ ਮੇਰੇ ਪੁੱਤ ਸ਼ਾਬਾਸ਼ ਮੂੰਹ ਤਾਂ ਕਰ ਆਇਆ ਤੇਰੇ ਵੇਖਣ ਵਾਲੇ ਸਾਰੇ ਵੀਡੀਓ ਬਣਦੀ ਪਈ ਹੈ ਆ ਵੇਖੋ ਹੁਣ ਇਹਦਾ ਮੂੰਹ ਕਿਵੇਂ ਗੁੱਸਿਆ ਪਿਆ। ਓਏ ਐਵੇਂ ਨਾ ਖਾਈ ਲਈ ਯਾਰ ਚੱਲ ਉੱਠ ਜਾ ਤਾਂ ਆ ਜਾ ਹੁਣ ਆ ਜਾ ਨਹੀਂ ਤਾਂ ਮੈਂ ਫੇਰ ਆ ਜਾਣਾ ਜੇ ਮੁੜ ਕੇ ਚੱਲ ਮਰਾਣੇ ਨੂੰ ਲੈ ਕੇ ਆਵੀਂ। लो जी मेहमान आ चुके हुए हैं तो भी नींद भी जो है ना पूरी नहीं हो रही आजकल मेरी तो आवाज़ भी नहीं निकलती पी होनी कैवें चीका मारी जाते ने सवेरे सवेरे किते परौने ने तो लैना लगियां पईयां ने। अस्सलाम वालेकुम ਮੂੰਹ ਧੋਣਾ तो लेना शेरां दे मुंह धोते ही हुंदे मेरे मिलन दा आख्या नाले पाजे ਤੂੰ ਪਾਣੀ ਪੀ ਲੈ ਘੁੱਟ ਸਿਰ ਮੂੰਹ ਚ ਪਾ ਸਿਰ ਤੇ ਪਾ ਤੇ पानी आ प्या दे दित्ता उन्होंने पानी दी बोतल ने अगे भाई यार मैं सुत्ता ही था थोड़ी देर पहले सी की है ਓਕੇ ਪਾਣੀ ਨਾਲ ਇਹਦੇ ਚੀਨੀ ਘੋਲ ਦਿਓ ਹੋਵੇ ਉਹਦੇ ਚ ਪੀ ਲਿਆ ਜੀ ਸੇਵ ਕਦੋਂ ਦਾ ਆਏ ਹੈ 8 ਵਜੇ ਦਾ 8 ਵਜੇ ਦਾ ਆਇਆ ਤੇ ਹੁਣ 9 12 ਕਿੱਥੇ ਵੱਜੇ ਨੇ 12 ਵਜੇ ਪਾਏ ਨਾ ਵਜੇ 12 ਨਹੀਂ ਵੱਜੇ ਅਜੇ 12 ਵਜੇ ਨਾਲ ਆ ਵੇਲਾ ਨਹੀਂ ਪਾਏ 11 26 ਹਾਂ ਤੇ 11 26 ਤੇ 12 ਵਿੱਚ ਬੜਾ ਫਰਕ ਹੈ ਪਾਏ ਤੇਰੇ ਕੋਲ ਇੰਨਾ ਰੋਲਾ ਪੈਂਦਾ ਰਿਹਾ ਬਾਹਰ ਸਬਜ਼ੀ ਵਾਲੇ ਨੇ ਸਪੀਕਰ ਚਲਾਉਣ ਕਰ ਕੇ ਬੂਹੇ ਤੇ ਤੈਨੂੰ ਤਾਂ ਨਹੀਂ ਜਾਗ ਆਈ ਮੈਨੂੰ ਮੂੰਹ ਧੋ ਲੈਣ ਦੋ ਭਗਵਾਨ ਦੀ ਉਹਨੇ ਕੋਈ ਸੋਚਿਆ ਕਿ ਨਾ ਬਾਹਰ ਸਪੀਕਰ ਚਲਾਨ ਕਰਾਣੇ ਆ ਸਪੀਕਰ ਚੁੱਕ ਲਿਆ ਕੇ ਬੈਠੇ ਦੇ ਵਿੱਚ ਤੇ ਕਹਿੰਨੇ ਆ ਕਿ ਸਲਮਾਨ ਉੱਠ ਪੈ ਆ ਹੁਣ ਇਹ ਸਪੀਕਰ ਬੋਲ ਕੇ ਮੇਰੇ ਤਾਂ ਕੰਨ ਦੁਖਣ ਲੱਗ ਗਏ ਇੰਨਾ ਬੋਲ ਕੇ ਮੇਰੇ ਤੁਸੀਂ ਚੰਡਾ ਮਾਰੀਆਂ ਜਿਹੜੀਆਂ ਮੇਰੇ ਇਥੋਂ ਮੋਰ ਹਿਲ ਕੇ ਮੇਰੀ ਨਾੜ ਚੜ ਗਈ ਧੋਂਦੀ ਆਹਾ ਇਹ ਕੋਈ ਛੋਟਾ ਸਪੀਕਰ ਲਿਆ ਕੇ ਰੱਖੋ ਜਿੰਨੇ ਨਾਲ ਬੱਸਾਂ 'ਚ ਉਹ ਵੇਚਦੇ ਨਹੀਂ ਫੱਗੀਆਂ ਫੁੱਗੀਆਂ ਉਹਦਾ ਲਿਆ ਕੇ ਰੱਖੋ ਇਹ ਵੀ ਗੱਲ ਤੇਰੀ ਠੀਕ ਹੈ ਨਹੀਂ ਨਹੀਂ ਇੰਟਰਵਿਊ ਕਰਨਾ ਪੈਣਾ ਹੁੰਦਾ ਯਾਰ ਸਵੇਰੇ ਆਂਦਾ ਹੈ ਸੱਚ ਮੈਨੂੰ ਚੇਤਾ ਨਹੀਂ ਕਰਿਆ ਬੂਫਰ ਲੈ ਕੇ ਆਣੇ ਸੀਗੇ ਅੱਗੇ ਤੂੰ ਮੈਨੂੰ ਟਿਕਟ ਲੈਣ ਨਹੀਂ ਦਿੰਦਾ ਕਿਤੇ ਹੁਣ ਬੂਫਰ ਲਾ ਲਾ ਹਾਂਜੀ ਹੁਣ ਹੋ ਗਿਆ ਮੈਂ ਫਰੈਸ਼ ਮੂੰਹ ਮਾ ਧੋ ਲਿਓ ਤੇ ਹੁਣ ਦੱਸੋ ਪਰੋਣੇ ਸੁਬਹ ਵੈਸੇ ਜੀ ਖੈਰ ਨਾਲ ਨੇ ਤੇ ਅੱਗੇ ਕਦੀ ਇੰਜ ਕਦੀ ਇੰਨੇ ਪਰੋਣੇ ਵੱਜੇ ਨਹੀਂ ਇਕੱਠੇ ਖੁਦ ਤੂੰ ਸੱਦਣ ਵਾਲਾ ਹੈ ਤੇ ਹੁਣ ਨਹੀਂ ਮੈਂ ਤਾਂ ਨਹੀਂ ਸੱਦਿਆ ਕਿਸੇ ਨੂੰ ਸੱਚੀ ਮੈਂ ਮੈਂ ਆਇਆ ਸੀ ਪੇਪਰ ਸੀ ਨਾ ਅੱਛਾ ਤੇ ਛੱਡ ਕੇ ਤੇ ਮੈਂ ਆਉਂਦਾ ਸਵੇਰ ਤੱਕ ਆਇਆ ਮੈਂ ਕਿਹਾ ਕਿ ਤੇਰਾ ਪੇਪਰ ਇੰਗਲਿਸ਼ ਸਿੱਖਣੀ ਤਾਂ ਨਹੀਂ ਸ਼ੁਰੂ ਕਰਤੀ ਨਹੀਂ ਉਹ ਕੁੜੀ ਨੂੰ ਛੱਡ ਕੇ
ਨਹੀਂ ਨਹੀਂ ਸ਼ੇਬੀ ਰਾਤੀ ਇੰਗਲਿਸ਼ ਬੋਲੀ ਮੈਂ ਕਹਿੰਦਾ ਗੋਰੀਆਂ ਕਮਲੀਆਂ ਕਰਦੀਆਂ ਸ਼ੇਬੀ ਨੇ ਇੰਗਲਿਸ਼ ਬੋਲ ਬੋਲ ਕੇ ਤੇਰਾ ਕੀ ਖਿਆਲ ਮੇਰਾ ਭਤੀਜਾ ਮੈਂ ਨਹੀਂ ਮੈਂ ਫਿਦਾ ਹੋ ਗਿਆ ਸ਼ੇਬੀ ਦੀ ਇੰਗਲਿਸ਼ ਦਾ 4 ਦਿਨ ਪੁੱਠੀ ਸਿੱਧੀ ਬੋਲੂਗਾ ਨਾ ਮੈਂ ਸਿੱਧੀ ਸ਼ੇਬੀ ਬੋਲਦਾ ਹੀ ਪੁੱਠੀ ਪਿਆ ਕਿ ਇਹ ਰੋਈ ਬ੍ਰਾਂਡ ਨੇ ਰਾਈ ਬੈਂਡ ਨਹੀਂ ਨਹੀਂ ਬੜੀਆਂ ਸ਼ੇਬੀ ਦੀ ਜਿਹੜੀ ਇੰਗਲਿਸ਼ ਹੈ ਨਾ ਸ਼ੇਬੀ ਦੀ ਇੰਗਲਿਸ਼ ਦਾ ਮੈਂ ਵੀ ਫੈਨ ਹੋ ਗਿਆ ਮੈਂ ਕੋਸ਼ਿਸ਼ ਕੀਤੀ ਪਰਸੋਂ ਤੇਰੇ ਵਾਂਗੂ ਬੋਲਣ ਦੀ ਪਰ ਮੇਰੇ ਕੋਲ ਮੈਂ ਬੋਲੀ ਨਹੀਂ ਗਈ ਪਰਸੋਂ ਨਾ ਮੇਰਾ ਇੱਕ ਨਾ ਗੰਜੇ ਨਾਲ ਮੈਚ ਲੱਗਾ ਕੋਈ ਨਾ ਉਹ ਥਾਈ ਪਤਾ ਨਹੀਂ ਕਿੱਥੋਂ ਇੰਗਲੈਂਡ ਦਾ ਸੀ ਉਹ ਨਾ ਪਾਗਲ ਹੋ ਗਿਆ ਮੈਂ ਸੁਣ ਗੱਲਾਂ ਤੇ ਉਹਨੇ ਐਂਡ ਤੇ ਆ ਕੇ ਕਿ ਕਿਦਾਂ ਦੀ ਬੁੜੀ ਵਾਲਾ ਕੈਮਰਾ ਕਰਤਾ ਉਹਨੇ ਕਿਹਾ ਤੇ ਇਹਦੇ ਨਾਲ ਸਿਰ ਖਾ ਮੈਂ ਮੇਰੇ ਵਾਲਾ ਤੇਰਾ ਸਿਰ ਨਹੀਂ ਖਾਦਾ ਜਾਂਦਾ ਪਿਆ ਹੋਰ ਭਾਜੀ ਘਰੇ ਸਭ ਠੀਕ ਹੈ ਹਾਂ ਸਭ ਵਧੀਆ ਉਹਦੀ ਤਾਂ ਤੈਨੂੰ ਸਮਝ ਨਹੀਂ ਆਉਂਦੀ ਠੀਕ ਹੈ ਤੇ ਆਹ ਦੀ ਬਸ ਬੋਲੀ ਜਾਣੀ ਹੈ ਜਿੱਦਾਂ ਦੀ ਵੀ ਆਉਂਦੀ ਟੁੱਟੀ ਬੋਲ ਕੇ ਸਾਰੀ ਆਵੇ ਜਿੱਥੇ ਤੁਸੀਂ ਮੇਰੇ ਚੰਡ ਮਾਰੀ ਨਾ ਮੇਰੇ ਉੱਥੇ ਖੁਰਕੋਣ ਦੀ ਪਤਾ ਨਹੀਂ ਕੀ ਤੁਹਾਡੇ ਹੱਥਾਂ ਨੂੰ ਤੁਸੀਂ ਟੀਂਡੇ ਤੋੜ ਕੇ ਆਏ ਸੀ ਹਾਲੇ ਤਾਂ ਮੈਂ ਕੁਛ ਕਰਿਆ ਨਹੀਂ ਪਦੀਨਾ ਤੋੜਨ ਦਈ ਸੀ ਤੇ ਦਿਆਂ ਤਾਂ ਇਹ ਸਾਰੇ ਘਰ ਚ ਬੋਈ ਬੋਖ ਲੜ ਪਈ ਹੁਣ ਦੱਸੋ ਕੀ ਕਰਨਾ ਹਾਂ ਕਿਹਾ ਤਾਂ ਤੈਨੂੰ ਦੋ ਹੋਰ ਕੀ ਖਵਾਉਣਾ ਪਿਉਣਾ ਪਰੌਣਿਆਂ ਨੂੰ ਪਰੋਣੇ ਵਾਸਤੇ ਗੋਸ਼ਤ ਮੰਗਾ ਲਿਆ ਸ਼ੇਬ ਨੇ ਪਰੋਣੇ ਨੇ ਲਿਆ ਕੇ ਦਿੱਤਾ ਤੂੰ ਚੰਗੀ ਗੱਲ ਆ ਪਰੌਣੇ ਅੱਲਾ ਦੀ ਰਹਿਮਤ ਹੁੰਦੀ ਤੇ ਪਰੌਣਾ ਕੋ ਕੰਮ ਕਰਾਉਣਾ ਚਾਹੀਦਾ ਫਿਰ ਅੱਲਾ ਦੀ ਰਹਿਮਤ ਜਦੋਂ ਘਰੇ ਹੁੰਦੀ ਉਹਦੇ ਵਿੱਚ ਨੇਕੀਆਂ ਉਹ ਤਾਂ ਕਰਾਓ ਮੇਰੇ ਫੋਨ ਕਰਦੇ ਕਰੀ ਆਉਣ ਡੇ ਰਾਤ ਲਈ ਆਇਆ ਜੀ ਆ ਵੇਖ ਲੋ ਸੇਬ ਵੀ ਪੇ ਘਰੇ ਖੀਰੇ ਵੀ ਪੇ ਫ੍ਰਿਜ ਸਾਲਨ ਵੀ ਪਿਆ ਦੁੱਧ ਪਿਆ ਬੰਦ ਗੋਭੀ ਪਈ ਠੀਕ ਹੈ ਬੋਤਲ ਪਈ ਸਾਰਾ ਕੁਝ ਘਰੇ ਪਿਆ ਤੇ ਹਜੇ ਤੁਸੀਂ ਰੋਲਾ ਪਾਈ ਜਾਂਦੇ ਜੀ ਨਹੀਂ ਆ ਨਹੀਂ ਆ ਰੂਹ ਅਫਜ਼ਾ ਦੀ ਬੋਤਲ ਪਈ ਤੁਸੀਂ ਪਰੌਣਾ ਮਿੱਠਾ ਪਾਣੀ ਬਣਾ ਕੇ ਪਿਆ ਦੋ ਪਰੌਣੇ ਬੋਤਲ ਨਹੀਂ ਪੀਂਦੇ ਨਾ ਸ਼ੇਬੀ ਬੋਤਲ ਪੀਂਦਾ ਨਾ ਇਮਰਾਨ ਬੋਤਲ ਪੀਂਦਾ ਪੁੱਛ ਲੈ ਭਾਵੇਂ ਬੋਤਲ ਪੀਂਦੇ ਜਦੋਂ ਪਰੋਣੇ ਕੋ ਸਮਾਨ ਮੰਗਾਉਣਾ ਫਿਰ ਪਰੋਣੇ ਨੇ ਪੀਣ ਵਾਸਤੇ ਬਣਾ ਕਰ ਹੀ ਦੇਣੀ ਇਹ ਤੇ ਤੁਸੀਂ ਆਉਂਦਾ ਪਰੌਣੇ ਨੇ ਕੀ ਘੱਲਿਆ ਮੈਂ ਪਰੌਣੇ ਨੂੰ ਮੁਕਾ ਕੇ ਸਮਾਨ ਜੋ ਮੈਨੂੰ ਠਾਇਆ ਤੁਸੀਂ ਮੈਨੂੰ ਪਹਿਲੇ ਠਾ ਦਿੰਦੇ ਹੈ ਤੈਨੂੰ ਆਜਾ ਮਾਰਦੇ ਰਹੇ ਤੂੰ ਉੱਠਿਆ ਨਹੀਂ ਫਿਰ ਮੈਂ ਕਿਹਾ ਇਹਨੂੰ ਜਾ ਕੇ ਠਾਉਣਾ ਪੈਣਾ ਅੱਗੇ ਪਰੌਣੇ ਕਹਿੰਦੇ ਇੱਧਰ ਜਾਣ ਦਾ ਫਾਇਦਾ ਜਾ ਕੇ ਪਕਾ ਕੇ ਤੇ ਆਪ ਹੀ ਖਾਣਾ ਪੈਂਦਾ ਇਹਦੇ ਨਾਲ ਚੰਗਾ ਅਸੀਂ ਘਰੇ ਪਕਾ ਖਾ ਲਈਏ ਤੇ ਵੀ ਤੇਰਾ ਤਾਇਆ ਪਤਾ ਕੀ ਕਹਿੰਦਾ ਲੈ ਬਾਜੀ ਕੋਲ ਤਾਂ ਜਾਓ ਤੇ ਜਦੋਂ ਜਾਈਦਾ ਤੇ ਉਦੋਂ ਕਹਿੰਦੀ ਲੈ ਆ ਸਭ ਕੁਝ ਲਿਆਂਦਾ ਪਿਆ ਹੋਰ ਇਹਨੂੰ ਪਕਾਓ ਆ ਵੀ ਖਾਓ ਤੇ ਮੈਨੂੰ ਖਵਾਓ ਸਹੀ ਗੱਲ। ਕੀ ਕਹਿੰਦੇ ਆਪਾਂ ਜਿਹੜੀ ਉਹ ਰੱਖੀ ਹੋਈ ਤੁਸੀਂ ਕੀ ਉਹਦਾ ਨਾਮ ਆ ਇਹਨੂੰ ਆਹੋ ਉਹਨੂੰ ਅਸੀਂ ਕਹਿੰਦੇ ਚਟਵਟਾ ਚਟੂਟ ਉਹ ਜਿਹੜਾ ਨਹੀਂ ਇਹਨੂੰ ਕਈ ਲੋਕੀ ਲੰਗਰੀ ਸੋਟਾ ਵੀ ਕਹਿੰਦੇ ਆ ਲੰਗਰੀ ਸੋਟਾ ਆਹੋ ਨਹੀਂ ਉਹ ਜਿਵੇਂ ਉਹ ਦਿਨ ਪਰਸੋਂ ਅਸੀਂ ਖਾਂਦੇ ਸੀ ਨਿਮਕ ਪਾਰੇ ਤੇ ਬੂੰਦੀ ਹੁਣ ਨਿਮਕ ਪਾਰੇ ਬੂੰਦੀ ਨੂੰ ਇੰਡੀਆ 'ਚ ਭਲਾ ਕੀ ਕਹਿੰਦੇ ਨੇ ਮਟਰੀ ਬਦਾਨਾ ਉਹ ਹੈਗਾ ਮਟਰੀ ਬਦਾਨਾ ਮੈਂ ਕਿਹਾ ਮਟਰੀ ਬਦਾਨਾ ਇਹ ਕੀ ਉਹ ਕਹਿੰਦੇ ਇਹ ਮਟਰੀ ਬਦਾਨਾ ਆ ਬੂੰਦੀ ਮਟਰੀ ਆ ਤੇ ਨਿਮਕ ਪਾਰੇ ਬਦਾਨਾ ਹੈ ਮੈਂ ਕਿਹਾ ਇੱਥੇ ਕਿਸੇ ਨੂੰ ਮਟਰੀ ਜਾ ਕੇ ਉਹਨੇ ਮਟਰੀ ਤੋਲਦੇ ਨੇ ਕਹਿੰਦਾ ਮਟਰ ਹੈਗੇ ਨੇ ਮਟਰੀ ਕੋਈ ਨਹੀਂ ਹੈ ਇਹਨੂੰ ਲੰਗਰੀ ਸੋਟਾ ਮੈਂ ਕਿਹਾ ਕੀ ਲੰਗਰੀ ਸੋਟਾ ਕਹਿੰਦੇ ਕਈ ਕੁਝ ਬੋਲਦੇ ਆ ਕੁੰਡੀ ਡੰਡਾ ਵੀ ਕਹਿੰਦੇ ਆ ਕੁੰਡੀ ਡੰਡਾ ਹੀ ਇਹ ਚੱਲਦਾ ਮੇਰਾ ਪੁਰਾਣੇ ਜ਼ਮਾਨੇ ਦਾ ਵਿਆਹ ਵਾ ਇਹ ਮੈਂ ਸੌਦੀ ਆ ਇਹ ਸ਼ੇਬੀ ਤੇਰੇ ਤੋਂ ਬਹੁਤੀ ਉਮਰ ਦਾ ਹੋਣਾ ਅੱਛਾ ਹਾਂਜੀ ਤੇਰੇ ਤੋਂ ਬਹੁਤੀ ਉਮਰ ਦਾ ਹੀ ਇਹ ਪੱਕਾ ਤੇਰੇ ਤੋਂ ਬਹੁਤੀ ਉਮਰ ਦਾ ਹੋਣਾ ਇਹ ਜਦੋਂ ਪਾਕਿਸਤਾਨ ਤੇ ਇੰਡੀਆ ਅਲੱਗ-ਅਲੱਗ ਹੋਇਆ ਸੀ ਨਾ ਦੋਵੇਂ ਕੰਟਰੀਆਂ ਠੀਕ ਹੈ ਉਦੋਂ ਇੱਥੇ ਰਹਿ ਨਹੀਂ ਹੁਣ ਵੀ ਹੈਗੇ ਨੇ ਹੁਣ ਵੀ ਹੈਗੇ ਆ ਹੁਣ ਵੀ ਹੈ ਬੱਤਰਾਂ ਵਾਲੀ ਦੁਕਾਨਾਂ ਤੇ ਕਿਹੜੇ? ਹੁਣ ਤੇ ਹੈਗੇ ਇਸਤੇਮਾਲ ਕਰ ਇਹਦੀ ਮੈਂ ਦੱਸ ਰਿਹਾ ਨਾ ਤਰੀਕ ਹਾਂ ਤਰੀਕ ਕਿ ਇਹ ਉਦੋਂ ਦੀ ਹਿਸਟਰੀ ਜਿਹੜੀ ਹੈ ਇਹ ਉਦੋਂ ਦਾ ਇੱਥੇ ਰਹਿ ਗਿਆ ਸੀ ਤੇ ਸਾਨੂੰ ਡੱਬਾ ਤੇ ਅਸੀਂ ਉਹਨਾਂ ਦਾ ਸਾਂਭ ਕੇ ਰੱਖਿਆ ਹੈ ਇਹ ਉਹ ਕਿੱਡਾ ਸੀਰੀਅਸ ਹੋ ਗਿਆ ਕੱਲਾ ਭਲਾ ਕੀ ਆ ਕੀ ਪਕਾਉਣਾ ਮੈਂ ਕਰੇਲੇ ਤੇ ਗੋਸ਼ਤ ਲੱਗੀਆਂ ਪਕਾਉਣ ਕੱਲੇ ਕਰੇਲੇ ਪਕਾਓ ਵਿੱਚ ਆਲੂ ਪਾਓ ਪਰੌਣੇ ਨੂੰ ਗੋਸ਼ਤ ਕੌਣ ਖਵਾਉਂਦਾ ਬਈ ਅਸੀਂ ਲੈ ਕੇ ਆਉਂਦਾ ਹਵਾਈ ਨਹੀਂ ਪ੍ਰੋਣੇ ਆਵਾਂਗੇ ਪ੍ਰੋਣੇ ਤੂੰ ਕਹਿੰਦੇ ਵਾਸਤੇ ਕੱਲੇ ਵਾਸਤੇ ਕਰੇਲੇ ਪਕਾ ਦੇਣੇ ਕਰੇਲਿਆਂ 'ਚ ਆਲੂਆਂ ਦਾ ਜਿਹੜਾ ਟੇਸਟ ਆਉਂਦਾ ਨਾ ਉਹ ਗੋਸ਼ਤ ਦਾ ਨਹੀਂ ਆਉਂਦਾ ਭਾਵੇਂ ਪੁੱਛ ਲੈ ਪਰੌਣੇ ਕੋਲੋਂ ਯਾਰ ਗੱਲ ਸੁਣ ਲਓ ਭਾਵੇਂ ਗੋਸ਼ਤ ਦਾ ਟੇਸਟ ਆਵੇ ਜਾਂ ਨਾ ਆਵੇ ਪਰੌਣੇ ਨੂੰ ਗੱਲ ਇਹ ਆ, ਮਿਲਦਾ ਪਹਿਲੇ ਯਾਰ। ਪਕਾ ਕੇ ਤੇ ਪਹਿਲੇ ਹੱਕ ਹੁੰਦਾ ਪਰੋਣਿਆਂ ਦਾ ਉਹ ਮੰਜਾ ਪਿੱਛੇ ਪਿਆ ਪਰੌਣੇ ਸਭ ਸਿੱਧੇ ਹੋ ਜਾਓ ਰੱਖ ਦਿਓ ਸਾਡੇ ਅੱਗੇ ਅਸੀਂ ਬੋਟੀਆਂ ਆਪਦੀ ਮਰਜ਼ੀ ਦੀਆਂ ਖਾ ਲਾਂਗੇ ਜਿਹੜਾ ਬਚ ਗਿਆ ਬਚ ਖਾਂਦੇ ਹਾਂ ਸਹੀ ਗੱਲ ਤੇ ਪਰੌਣੇ ਨੂੰ ਕੋਈ ਪਾਣੀ ਪੂਣੀ ਪੁੱਛ ਲਓਗੇ ਤੁਸੀਂ ਗੱਲਾਂ ਨਾਲ ਹੀ ਸਾਰਨਾ ਤੈਨੂੰ ਠਾਇਆ ਕਾਹਦੇ ਵਾਸਤੇ ਆ ਬੇਬੇ ਪਰੌਣੇ ਤੁਹਾਡੇ ਨੂੰ ਮੈਂ ਪਾਣੀ ਲਿਆ ਕੇ ਦੇ ਦਿੱਤਾ ਠੀਕ ਹੈ ਪਰੌਣੇ ਨੂੰ ਪਾਣੀ ਲਿਆ ਕੇ ਦੇ ਦਿੱਤਾ ਤੁਹਾਨੂੰ ਗੋਸ਼ਤ ਲਿਆ ਕੇ ਦੇ ਦਿੱਤਾ ਸਬਜ਼ੀ ਲਿਆ ਕੇ ਦੇ ਦਿੱਤੀ ਹੁਣ ਮੈਨੂੰ ਦਿਓ ਇਜਾਜ਼ਤ ਮੈਂ ਸੌਂ ਜਾ ਸੌਣਾ ਨਹੀਂਗਾ ਪੁੱਤਰ ਹੁਣ ਟਾਈਮ ਸੌਂਦਾ ਨਹੀਂਗਾ ਹੁਣ ਖਾਣਾ ਖੁਣਾ ਖਾ ਕੇ ਫੇਰ ਸੌਣਾ ਖਾਣਾ ਤੁਸੀਂ ਖਾਓ ਮੈਨੂੰ ਨਹੀਂ ਭੁੱਖ ਲੱਗੀ ਮੈਂ ਕਿਤੋਂ ਖਾ ਲਵਾਂ ਮੈਂ ਤੁਹਾਨੂੰ ਲਵਾਂ ਇਹ ਗੱਲ ਨਹੀਂ ਚੰਗੀ ਜਿਹੜੀ ਨਾ ਹੁਣ ਆ ਟਾਈਮ ਨਹੀਂ ਸੌਣ ਦਾ ਫਿਰ ਤੂੰ ਰਾਤ ਨੂੰ ਸੌਣਾ ਨਹੀਂਗਾ ਜਿਹੜੀ ਗੱਲ ਨਹੀਂ ਤੇ ਰਾਤ ਨੂੰ ਤੇ ਮੈਂ ਅੱਗੇ ਵੀ ਨਹੀਂ ਸੌਂਦਾ ਰਾਤ ਨੂੰ ਫਿਰ ਸੌਣਾ ਚੰਗਾ ਹੁੰਦਾ ਹੈ ਨਾ ਟਾਈਮ ਨਾਲ ਰਾਤੀ ਹੁਣ 2 ਵਜੇ ਸੌਂ ਗਿਆ ਸੀ ਤੂੰ ਤੇ ਹੁਣ ਤੈਨੂੰ ਠਾਇਆ ਫੇਰ ਵੀ ਟਾਈਮ ਨਾਲ ਪਰੌਣਾ ਮੈਨੂੰ ਲੱਗਦਾ ਤੁਹਾਡਾ ਓਵਰਲੋਡ ਹੋਈ ਜਾਂਦਾ ਜੇ ਕਾਰ ਕੱਢ ਮੈਂ ਇਹ ਪੰਜਵਾਂ ਗਲਾਸ ਪੀਣ ਲੱਗਾ ਵਾਂ ਬੋਤਲ ਦਾ ਪੀ ਪੀ ਕੇ ਵਿਚਾਰਿਆਂ ਨੇ ਮਤ ਮਾਰ ਲਈ ਆ ਕਿ ਤੁਸੀਂ ਪਹਿਲੇ ਸੁੱਕਾ ਪਾਣੀ ਪਿਆ ਮੈਂ ਬੋਤਲ ਪਿਆਤੀ ਬੋਤਲ ਵੀ ਪਿਆਈ ਸੀ ਤੇ ਫਿਰ ਮੈਨੂੰ ਕਾਹਦੇ ਲਈ ਠਾਇਆ ਸੀ ਵੀ ਮੈਨੂੰ ਐਵੇਂ ਠਾਤਾ ਵੀ ਤੈਨੂੰ ਉਠਾਉਣਾ ਨਹੀਂ ਸੀ। ਪਰੌਣੇ ਆਏ ਬੋਤਲ ਨਹੀਂ ਹੈ ਕਰੇ ਉਹਨਾਂ ਨੂੰ ਦੇਣ ਨੂੰ ਕੁਝ ਨਹੀਂ ਹੈ ਪਰੌਣੇ ਦੇ ਆਉਣ ਤੋਂ ਪਹਿਲੇ ਗੋਸ਼ਤ ਮੰਗਾ ਕੇ ਰੱਖਿਆ ਪਿਆ ਸਬਜ਼ੀ ਲਈ ਪਈ ਬੋਤਲ ਲਿਆ ਕੇ ਪਰੌਣੇ ਨੂੰ ਪਿਆਈ ਪਈ ਮੈਂ ਦੁਬਾਰਾ ਪਿਆਤੀ ਇੱਕ ਤਾਂ ਕੰਮ ਕਰ ਇਹਨੂੰ ਕਹ ਮੇਰਾ ਸਿਰ ਨਾ ਚਟਿਆ ਕਰੇ ਅਸਤਗਫਿਰullah ਅਸਤਗ ਮੇਰਾ ਸਿਰ ਖਾ ਖਾ ਕੇ ਨੱਦਾ ਚਿੱਟਾ ਕਰਤਾ
ਓਏ ਹੋਏ 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 ਹੋਏ। ਬੜਾ ਸਿਰ ਖਾਂਦਾ ਮੇਰਾ। ਤੁਸੀਂ ਮੈਨੂੰ ਆਪ ਸੱਚ ਸੱਚ ਦੱਸਣਾ, ਮੈਂ ਬਹੁਤਾ ਬੋਲਦਾ ਭਲਾ? ਮੈਂ ਤਾਂ ਬੋਲਦਾ ਨਹੀਂ, ਇਤਵਾਮ ਕਹਿੰਦੀ ਤੂੰ ਬੋਲਦਾ ਬਹੁਤ ਘੱਟ ਆ ਭਰਾ, ਤੂੰ ਬਹੁਤ ਘੱਟ ਬੋਲਦਾ, ਤੇ ਤੁਸੀਂ ਕਹਿੰਦੇ ਜੇ ਸਿਰੇ ਨਾ ਖਾਦੀ ਜਾਂਦਾ। ਇਹ ਅੱਜ ਖੀਰੇ ਤੇ ਨਹੀਂ ਪਕਾਉਣੇ ਧੜਾ ਧੜ, ਹੁਣ ਖੀਰਿਆਂ ਤੇ ਗੁੱਸਾ ਕੱਢੀ ਜਾਂਦੇ ਹੁਣ ਜੀ। ਸਲਾਦ ਵੀ ਤੁਹਾਨੂੰ ਖਵਾਉਂਗੀ ਨਾ ਨਾਲ। ਹੁਣ ਚੱਲੇ ਜੀ? ਚਲੋ ਠੀਕ ਹੈ। ਖੇਰੀ ਵੀ ਚੱਲਾ, ਦੋਵੇਂ ਇਕੱਠੇ ਚੱਲੇ ਜੀ? ਮੈਂ ਜਾ ਕੇ ਜਾਣਾ ਕੰਮ। ਇਹ ਤੂੰ ਮੈਂ ਆਖਿਆ ਭੈਣ ਨੂੰ ਤੇ ਤੂੰ ਵੀ ਚੱਲਣਾ ਤੇ ਵਾਪਸ ਨਹੀਂ ਆਣਾ? ਮੈਂ ਵੇਖਣਾ ਵਾ ਜਾ ਕੇ, ਪਹਿਲੇ ਸਿੰਤੂ ਲੈ ਆਵਾਂ, ਅੱਛਾ ਫਿਰ ਮੈਂ ਇੱਧਰ ਨੂੰ ਆਵਾਂਗਾ। ਚਲੋ ਲੈ ਆ ਤੂੰ। ਆਹੋ ਅੱਬੂ ਦਾ ਹੀ ਫੋਨ ਆ ਗਿਆ ਨਾ, ਅੱਛਾ ਟਾਈਮ ਬਹੁਤ ਹੋਇਆ ਪਿਆ, ਉਹਨੂੰ ਲੈ ਆ। ਚਲੋ ਲੈ ਆ ਤੂੰ, ਲੈ ਕੇ ਤੇ ਅੱਜ ਬਾਤ ਹੋ ਜੀ। ਹੁਣ ਹਾਂ ਦੀ ਰੋਟੀ ਬਣ ਗਈ ਹੈ ਤੇ ਹੁਣ ਸਾਰੇ ਪਰੋਣੇ ਤੁਰ ਪਏ ਨੇ। ਨਹੀਂ। ਇਹ ਮੋਟਰਸਾਈਕਲ ਬੈਗ ਨਾ ਕੱਢੇ, ਇਹ ਬਹੁਤੀ ਭੱਜ ਨਹੀਂ, ਮੋੜ ਲਓ। ਨਹੀਂ ਭਾਜੀ ਚਲੋ ਬ੍ਰੇਕਾਂ ਲਾ ਕੇ ਕੱਢਿਆ ਜੀ। ਇਹਨਾਂ ਪਿਛਲੀ ਵਾਰੀ ਤੇਰਾ ਜਿਵੇਂ ਚੜਾਉਣ ਲੱਗੇ ਉਹ ਭਾਈ ਤੂੰ ਸੀ ਉਹ ਚੜਾਈ। ਗੇਅਰ ਲਾ ਲਾ ਛੇਬੀ ਤੇ, ਗੇਅਰ ਲਾ ਕੇ ਕੱਢੀ। ਗੇਅਰ ਲਾ ਲਾ, ਗੇਅਰ ਲਾ ਲਾ। ਕਲੱਚ ਛੱਡ ਦੀ ਨਾ, ਕਲੱਚ ਨੱਪ ਕੇ ਕੱਢੀ ਜਾ। ਗੇਅਰ ਲਾ ਕੇ ਕੱਢ ਪੁੱਛਾਂ ਗੇਅਰ ਲਾ। ਚੱਲ ਕਲੱਚ ਅੱਧਾ ਛੱਡ ਕੇ ਕੱਢੀ ਜਾ ਹੌਲੀ ਹੌਲੀ। ਕਲੱਚ ਨੱਪ ਕੇ ਰੈਡੀ ਜਾ, ਚੱਲ ਜੀ। ਓਕੇ ਜੀ, ਓਕੇ। ਓਕੇ, ਅੱਲਾ ਦੇ ਵਾਲੇ। ਆਏ ਹਾਏ ਹਾਏ, ਸੂਰਜ ਤਪਿਆ ਪਿਆ ਫੁੱਲ। ਏ ਮੇਰੀ ਆਪ ਦਾ ਗੇਅਰ ਨਿਕਲ ਗਿਆ ਇੱਥੋਂ। ਤੂੰ ਇੱਧਰ ਨੂੰ ਜਾਣਾ? ਚਲੋ ਜੀ, ਪ੍ਰਾਹੁਣੇ ਆਪਣੇ ਚਲੇ ਗਏ ਨੇ। ਪ੍ਰਾਹੁਣੇ ਬਿੱਲੀ ਵੇਖੋ ਮਾਸ਼ਾਅੱਲਾ, ਚੈੱਕ ਕਰੋ, ਮਸਤੀਆਂ 'ਚ ਪਈ ਹੈ। ਸਵੇਰ ਮੈਂ ਬਾਹਰ ਨਿਕਲੇ ਸੀ ਅੱਗੇ, ਉਦੋਂ ਵੀ ਇੰਝ ਪਈ ਸੀ। ਮਸਤੀਆਂ 'ਚ ਅਗਲੀ ਲੰਮੀ ਪਈ, ਮਸਤੀਆਂ 'ਚ। ਹੁਣ ਜਲਦੀ ਨਾਲ ਲਈਏ ਪਹਿਲੇ ਸ਼ਾਵਰ ਲੈਣ ਤੋਂ ਬਾਅਦ ਇੱਕ ਦੋ ਕੰਮ ਨੇ, ਸਪੀਡ ਦੇ ਨਾਲ ਮੈਂ ਜਾਣਾ ਬੈਂਕ, ਲੇਟ ਕਾਫੀ ਹੋ ਜਾਂਦਾ, ਤੇ ਪਹਿਲੇ ਬੈਂਕ ਦਾ ਕੰਮ ਨਿਬੇੜੀ, ਉਸ ਤੋਂ ਬਾਅਦ ਬਾਕੀ ਕੰਮ ਕਰਦੇ। अस्सलाम वालेकुम, ਕੀ ਹਾਲ ਨੇ? ਉਮੀਦ ਹੈ ਕਿ ਸਾਰੇ ਖੈਰ ਖੈਰੀ से होंगे, सेहत भी ठीक होगी। 3 hours later 10 ਮਿੰਟ ਵਾਸਤੇ ਲੇਟਿਆ ਸੀ, ਠੀਕ ਹੈ। ਤੇ ਮੈਂ ਕਿਹਾ ਉੱਠ ਕੇ ਨਾ ਮੈਂ ਬਾਅਦ ਵਿੱਚ ਜਾਣਾ ਬੈਂਕ, ਕਿਉਂਕਿ 1 ਵਜਣ ਵਾਲਾ ਸੀ। ਤੇ ਮੈਂ ਕਿਹਾ 1 ਵਜੇ ਜਾਂ 1:30 ਵਜੇ, ਮੈਨੂੰ ਐਗਜ਼ੈਕਟਲੀ ਯਾਦ ਨਹੀਂ ਸੀ ਹੁਣ। ਤੇ ਬ੍ਰੇਕ ਹੋਣ ਲਈ ਮੈਂ ਕਿਹਾ ਜਿਹੜਾ ਨਾ 2 ਵਜੇ ਜਾਣਾ, ਥੋੜ੍ਹੀ ਦਿਨ ਮੈਂ ਲੇਟ ਦਾ। ਉਹ ਐਸਾ ਲੇਟਿਆ, ਮੇਰੀ ਅੱਖ ਲੱਗੀ ਹੈ ਤੇ ਮੈਨੂੰ ਫੁੱਲ ਘੁੱਗੀਆਂ ਚੜ੍ਹ ਗਈਆਂ ਨੇ, ਕਿਉਂਕਿ ਮੈਨੂੰ ਪਹਿਲੇ ਮਾਂ ਜੀ ਨੂੰ ਉਠਾਤਾ, ਮੈਂ ਮਾਨ ਆਏ ਸੀ। ਉਹ ਮੈਨੂੰ ਨੀਂਦ ਆ ਗਈ ਹੈ, ਠੀਕ ਹੈ। ਹਜੇ ਮੈਂ ਸ਼ਾਵਰ ਲੈ ਕੱਪੜੇ ਪਾਏ ਸੀ ਤੇ ਸੌਂ ਕੇ ਮੈਂ ਸੌਂ ਗਿਆ ਐਸਾ 11 ਸੁੱਤਾ ਕਿ ਮੇਰੀ ਹੁਣ ਜਾ ਕੇ ਅੱਖ ਖੁੱਲੀ, ਤੇ ਅਚਾਨਕ ਅੱਖ ਖੁੱਲੀ, ਦੇਖਿਆ ਤੇ 4 ਵਜੇ ਪਏ ਨੇ। ਹੁਣ ਸਪੀਡ ਨਾਲ ਉੱਠਿਆ, ਮੈਂ ਕਿਹਾ ਇਸ ਤੋਂ ਪਹਿਲੇ ਬੈਂਕ ਬੰਦ ਹੋ ਜਾਏ, ਕਿਉਂਕਿ ਅੱਜ ਬੈਂਕ ਦਾ ਕੰਮ ਮੈਨੂੰ ਬਹੁਤ ਜ਼ਰੂਰੀ ਹੈ, ਹਰ ਹਾਲ 'ਚ ਹੀ ਕਰਨਾ। 1 ਘੰਟਾ ਰਹਿੰਦਾ, ਤੇ ਹੁਣ ਪਹਿਲੇ ਜਾ ਕੇ ਬੈਂਕ ਦਾ ਕੰਮ ਰਿਜ਼ੋਲਵ ਕਰੀਏ। ਬੈਂਕ ਦਾ ਕੰਮ ਸੋਲਵ ਕਰਕੇ, ਠੀਕ ਹੈ, ਜਿਹੜਾ ਆਪਣਾ ਹੈ ਵਾ, ਉਸ ਤੋਂ ਬਾਅਦ ਫਿਰ ਬਾਕੀ ਕੰਮ ਸਾਰੇ, ਉਸ ਤੋਂ ਬਾਅਦ ਬੈਂਕ ਵਾਲਾ ਕੰਮ ਪਹਿਲੇ ਕਰੀਏ। ਆਵਾਜ਼ ਤਾਂ ਤੁਹਾਨੂੰ ਲੱਗ ਰਿਹਾ ਹੈਗਾ, ਮੈਂ ਹਜੇ ਮੈਨੂੰ ਅੱਖ ਖੁੱਲੀ, ਮੈਂ ਮੂੰਹ ਧੋਤਾ, ਸਿਰਫ ਕੁਛ ਵੀ ਨਹੀਂ ਕੀਤਾ। ਤੇ ਹੁਣ ਬੈਂਕ ਚੱਲਦੇ ਪਹਿਲੇ, ਕਿਉਂਕਿ ਮੈਨੂੰ ਭੁੱਖ ਵੀ ਲੱਗੀ, ਮੈਂ ਖਾਣਾ ਵੀ ਨਹੀਂ ਖਾਧਾ, ਮੈਂ ਉਂਝ ਹੀ ਸੋ ਗਿਆ ਸੀ। ਚਲੋ ਜੀ, ਹੁਣ ਪਹਿਲੇ ਬੈਂਕ ਚੱਲੀਏ। ਸ਼ਾਮ ਹੋ ਗਈ ਹੈ, ਬਾਹਰ ਧੁੱਪ ਵੇਖੋ ਘਟ ਗਈ ਹੈ ਕਾਫੀ ਹੱਦ ਤੱਕ, ਲੇਕਿਨ ਗਰਮੀ ਫੁੱਲ ਹੈ। ਧੁੱਪ ਘਟ ਗਈ ਕਿਉਂਕਿ 4 ਵੱਜ ਗਏ ਨੇ, ਸ਼ਾਮ ਦਾ ਦਿਨ ਟਾਈਮ ਹੋਇਆ ਪਿਆ ਫੁੱਲ ਜ਼ਿਆਦਾ। ਬਿੱਲੀ ਵੇਖੋ ਮਾਸ਼ਾਅੱਲਾ ਮਸਤੀ 'ਚ ਪਈ ਸੁਬਾਹ ਦੀ ਹੈ, ਕੋਈ ਟੈਨਸ਼ਨ ਨਹੀਂ ਇਹਨੂੰ, ਕੋਈ ਵੀ ਟੈਨਸ਼ਨ। ਸਾਰੀ ਰਾਤ ਨੂੰ ਲਾਦੇ ਨੇ ਸ਼ਿਕਾਰ ਕਰਨੇ ਨੇ, ਸੁਬਾਹ ਦੀ ਇੱਥੇ ਪਈ ਹੈ, ਸੁਬਾਹ ਦੀ ਮਸਤੀਆਂ ਦੇ ਵਿੱਚ ਅਗਲੀ ਰੈਸਟ ਫਰਮਾ ਰਹੀ ਹੈ। later ਸ਼ਕਲ ਦੇ ਹਾਲਾਤ ਵੇਖ ਰਹੇ ਹੋ ਬਾਬਾ ਜੀ, ਇੱਥੇ ਘਰੇ ਪਹੁੰਚੇ ਆ ਤੇ ਆ ਕੇ ਨਾ ਸਾਹ ਆਇਆ ਮੈਨੂੰ, ਠੀਕ ਹੈ। ਇੰਨੀ ਕਿ ਗਰਮੀ ਬਾਹਰ, ਤਪਸ਼ ਚੈੱਕ ਕਰੋ, ਮਤਲਬ ਹੈਵੀ ਹੋਇਆ ਪਿਆ। ਇਹ ਤਾਂ ਸ਼ੁਕਰ ਆ ਕਿ ਬੈਂਕ 'ਚ ਰਸ਼ ਕੋਈ ਨਹੀਂ ਸੀ। ਪਹਿਲੇ ਮੈਂ ਮੁੜਨ ਲੱਗਾ, ਮੈਂ ਦੱਸਦਾ, ਮੈਂ ਗਿਆ ਵਾਂ, ਮੈਂ ਜਾ ਕੇ ਤੇ ਬੈਂਕ ਨਾ ਥੋੜ੍ਹਾ ਐਕਸਟੈਂਡ ਕੀਤਾ ਉਹਨਾਂ ਨੇ, ਮੈਜ਼ਾਨ ਜਿਹੜਾ, ਤੇ ਉਹ ਪਰਲਾ ਡੋਰ ਬੰਦ ਸੀ, ਸ਼ਟਰ ਡਾਊਨ। ਮੈਂ ਕਿਹਾ ਹੈਗੀ ਬੈਂਕ ਬੰਦ, ਖੈਰ ਹੋ ਗਈ ਸੀ। ਤੁਰਨ ਲੱਗਾ, ਅਚਾਨਕ ਵੇਖਿਆ ਤੇ ਪਰਲੇ ਪਾਸੇ ਜਿਹੜਾ ਉਹਨਾਂ ਨੇ ਨਵਾਂ ਬੂਹਾ ਕੱਢਿਆ ਪਿਆ। ਮੈਨੂੰ ਕੋਈ 10 ਦਿਨ ਹੋ ਗਏ ਚੱਕਰ ਲੱਗਿਆ ਨਹੀਂ ਬੈਂਕ ਦਾ। ਚਲੋ ਜੀ, अस्सलाम वालेकुम। ਵਾਹ ਮਾਸ਼ਾਅੱਲਾ, ਭਾਂਡੇ ਤੇ ਭਾਂਡੇ। ਕੀ ਚੀਜ਼ ਹੈ? ਬਾਜਾ ਮਾਰ ਕੇ ਸੁਣੀ ਇੱਕਣੀ ਕੀ, ਕਿੱਧਰ ਗਿਆ ਸੀ? ਮੈਂ ਬਾਹਰ, ਉਹ ਮੁੰਡੇ ਆ ਗਏ ਸੀ ਤੇ ਉਹਨਾਂ ਨਾਲ ਬੈਠਾ, ਤੇ ਬਾਹਰ ਚਲਾ ਗਿਆ, ਬਾਜ਼ਾਰ ਚਲਾ ਗਿਆ, ਉੱਥੇ ਬਾਬਾ ਟਾਈਮ ਹੀ ਲੱਗ ਗਿਆ। ਹੁਣ ਮੈਨੂੰ ਰੋਟੀ ਦੇ ਦੇ, ਮੈਂ ਉਹਨਾਂ ਦੇ ਨਾਲ ਵੀ ਨਹੀਂ ਖਾਧੀ। ਮੈਂ ਕਿਹਾ ਵੀ ਬੇਬੇ ਨੇ ਨਾਰਾਜ਼ ਹੋ ਜਾਣਾ, ਤੇ ਜਿਹੜਾ ਨਾ ਮੈਨੂੰ ਭੁੱਖ ਬਹੁਤ ਲੱਗੀ ਪਈ। ਪੁੱਛਿਆ ਨਾ, ਹਾਂਜੀ। 9 ਵਜੇ ਗੈਸ ਚਲੀ ਗਈ, ਹੂੰ। ਤੇ ਜਦੋਂ ਸਿਲੰਡਰ ਤੇ ਚਾਹ ਬਣ ਗਈ ਤੇ ਗੈਸ ਮੁੱਕ ਗਈ। ਕੀ ਮਤਲਬ ਕਿ ਗੈਸ ਮੁੱਕ ਗਈ? ਖਤਮ ਹੋ ਗਈ ਸਿਲੰਡਰ। ਤੇ ਹੁਣ ਰੋਟੀ ਕਿਵੇਂ ਖਾਣੀ? ਤੁਸੀਂ ਮੈਨੂੰ ਦੱਸ ਦਿੰਦੇ ਫੋਨ ਕਰਕੇ ਕਿ ਮੈਂ ਬਾਹਰੋਂ ਕੁਛ ਲੈ ਆਉਂਦਾ। ਹੁਣ ਚਾਹ ਠੰਡੀ ਪੀਣੀ ਪੈਣੀ ਹੈ, ਰੋਟੀ ਖਾ ਲਾ। ਚਾਹ ਠੰਡੀ? ਉਹ ਕਿਹੜਾ ਜਾਮੇ ਸ਼ੀਰੀ ਹੈ ਵੀ ਜਿਹੜਾ ਫ੍ਰਿਜ ਲਾ ਕੇ ਠੰਡਾ ਪੀ ਲਾਂ? ਮੈਂ ਫਿਰ ਕੀ ਕਰ ਸਕਦੀ ਹਾਂ? ਤੁਸੀਂ ਕੱਲ ਕਿਹਾ ਸੀ ਨਾ ਕਿ ਮੈਂ ਗੁਆਂਢੀਆਂ ਦੇ ਘਰੋਂ ਰੋਜ਼ਾਂ ਦੀ ਚਾਹ ਪਕਾ ਕੇ ਲਿਆਈ। ਗੁਆਂਢੀ ਤਾਂ ਆਪਣੇ ਆਪ ਨੂੰ ਤੇ ਸਿਲੰਡਰ ਪਾ ਲੈਣਾ।
ਚਲੋ ਤੁਸੀਂ ਇੱਕ ਕੁਰਬਾਨੀ ਹੋਰ ਤੇ ਪਤਾ ਕਰੋ ਕੀ ਪਤਾ ਉਹਨਾਂ ਦੇ ਘਰ ਸਿਲੰਡਰ ਉਹਨਾਂ ਦਾ ਹੋ ਸਿਲੰਡਰ ਨਹੀਂ ਹੈਗਾ। ਵੇਲੇ ਬੈਠੇ ਨਾ ਵਾ ਨਾ ਮਾਰੀ ਜਾਓ ਤੁਸੀਂ ਇੱਕ ਵਾਰੀ ਜਾ ਕੇ ਪਤਾ ਕਰਕੇ ਬਹੁਤਾ ਟਾਈਮ ਨਹੀਂ ਆ 10:30 ਹੋਏ ਨੇ 10:30 11 ਵਜੇ ਆਣੇ ਸਿਰ ਨਹੀਂ ਚੌਧਰੀ ਸਾਹਿਬ 11 ਵਜੇ ਨਾਲੇ ਤੇ ਜਿੱਦਾਂ ਬੂਹਾ ਖੜਕਾਉਣਾ ਬੰਦਾ ਚੰਗਾ ਲੱਗਦਾ। ਕੁਛ ਵੀ ਨਹੀਂ ਤਾਂ 11 ਵਜੇ ਤੁਸੀਂ ਚਾਹ ਤੱਤੀ ਕਰਨੀ ਹੈ ਕਿਹੜਾ ਪਿੰਡ ਵਿੱਚ ਜਿਹੜੇ ਜਦੋਂ ਤੱਕ ਸੌਂਦੇ ਪਏ ਨੇ। ਭੁੱਖੀ ਸੌ ਲੂੰਗੀ ਤੇ ਮੈਂ ਨਹੀਂ ਜਾ ਸਕਦੀ। ਮੈਨੂੰ ਸੱਚੀ ਬੜੀ ਭੁੱਖ ਲੱਗੀ ਮੈਨੂੰ ਰੋਟੀ ਦੇ ਦਿਓ। ਮੇਰੇ ਕੋਲ ਤਾਂ ਬੈਠੇ ਨਾ ਚਾਵਲ ਬਣੇ ਪਏ ਆ ਕਰੇਲੇ ਆ ਸਾਲਣ ਆ ਰੋਟੀ ਜਿਹੜੀ ਸ਼ਾਇਦ ਖਾਣੀ ਤੇ ਭਾਵੇਂ ਨੇ ਸਾਰਾ ਕੁਝ ਪਤਾ ਨਹੀਂ ਕਦੋਂ ਦਾ ਪਕਾ ਕੇ ਰੱਖਿਆ ਹੋਇਆ ਵਾ ਠੰਡਾ ਹੋਣਾ ਸਾਰਾ ਕੁਝ ਯਾਰ ਐਵੇਂ ਦੇ। ਨਹੀਂ ਗਾ ਖਾਣ ਦਾ ਜਾ ਚਾਹ ਠੰਡੀ ਹੋਊਗੀ। ਅੱਛਾ ਚਾਹ ਠੰਡੀ ਹੈ ਤੇ ਬਾਕੀ ਸਾਰਾ ਕੁਝ ਖਾਣ ਦਾ ਪਕਾਇਆ ਕਿੰਨੇ ਵਜੇ 9 ਵਜੇ ਦਾ ਪਕਾਇਆ 9 ਵਜੇ ਦਾ ਪਕਾਇਆ 11 ਵਜੇ ਹਜੇ ਤੱਕ ਗਰਮ ਹੀ ਹੈ। ਇਹ ਕਿਹੜੀ ਚੀਜ਼ ਹੈ ਜਿਹੜੀ 2.5 ਘੰਟੇ ਗਰਮ ਮੋਬਾਈਲ ਦੀ ਜਾਨ ਛੱਡ ਦਿਓ ਕਰੋ ਮੋਬਾਈਲ ਦੀ ਜਾਨ ਛੱਡ ਦਿਆ ਕਰੋ ਛੱਡ ਮੈਨੂੰ ਰੋਟੀ ਦੇ ਦਿਓ ਮੈਨੂੰ ਰੋਟੀ ਖਾ ਲੈਂਦਾ ਤੇ ਮੈਂ ਥੱਕੀ ਪਈ ਅੱਗੇ ਵਾਜਾਂ ਮਾਰ ਕੇ ਤੇ ਮੇਰੀ ਇੱਕ ਨਹੀਂ ਯਾਰ ਸਾਰੀ ਦਿਹਾੜੀ ਤੁਸੀਂ ਬਹਿ ਕੇ ਥੱਕ ਜਾਂਦੇ ਜੀ ਵੀ ਮੈਂ ਤਾਂ ਚਲੋ ਕੰਮ ਕਰਨਾ ਹੈ ਤੁਸੀਂ ਸਾਰੀ ਦਿਹਾੜੀ ਬਹਿ ਕੇ ਜਦੋਂ ਘਰੇ ਆ ਜਾਓ ਮੈਂ ਥੱਕੀ ਪਈ ਬਹਿ ਕੇ ਵਿਹਲੇ ਬਹਿ ਕੇ ਬੰਦਾ ਥੱਕ ਜਾਂਦਾ। ਮੈਂ ਕੰਮ ਕਰਦੀ ਆ। ਕਿਹੜੇ ਕੰਮ ਕੀਤੇ ਦੱਸਿਆ ਜੀ ਮੈਨੂੰ। ਇੱਕ ਚਾਹ ਤੇ ਗਰਮ ਨਹੀਂ ਕਰਕੇ ਦਿੱਤੀ ਤੁਸੀਂ ਰੋਟੀ ਦੇ ਦਿਓ ਨਾ ਤੰਗ ਕਰੀ ਜਾਓ ਅੱਗੇ ਮੇਰਾ ਸਿਰ ਦੁਖਦਾ ਪਿਆ ਮੈਂ ਰੋਟੀ ਦੇ ਦਿਓ। ਮੈਂ ਕਿਉਂ ਜਾਣਾ ਯਾਰ ਕੀ ਹੁੰਦਾ ਗੁਆਂਢੀਆਂ ਘਰ ਜਾਣ ਲੱਗਾ ਵੀ ਅੱਛਾ ਮੈਨੂੰ ਬਾਜ਼ਾਰ ਭੇਜਣ ਲੱਗਾ ਕੁਛ ਨਹੀਂ ਹੁੰਦਾ ਹੈ ਤੇ ਆਪ ਗੁਆਂਢੀਆਂ ਘਰ ਜਾਣ ਲੱਗਾ ਕੀ ਹੁੰਦਾ। ਬਾਜ਼ਾਰ ਦੀ ਗੱਲ ਹੋਰ ਹੈ ਤੂੰ ਇਹਨੇ ਕਰ ਜਬ ਰੋਟੀ ਖਾ ਲੈ ਬਾਜ਼ਾਰੋਂ ਚਾਹ ਪੀ ਲੈ। ਸ਼ਾਬਾਸ਼ ਏ। ਰੋਟੀ ਖਾ ਕੇ ਤੇ ਬਾਜ਼ਾਰੋਂ ਜਾ ਕੇ ਚਾਹ ਪੀ ਸੱਚੀ ਮੈਂ ਅਸਰ ਟਾਈਮ ਵੀ ਚਾਹ ਪੀਣੀ ਸੀ ਤੇ ਤੁਸੀਂ ਤੇ ਮੈਂ ਕਿਹਾ ਤੁਸੀਂ ਸੁੱਤੇ ਪਏ ਸੀਗੇ ਮੈਂ ਕਿਹਾ ਜੀ ਮੈਂ ਚਾਹ ਪਕਾਈ ਤੇ ਤੁਸੀਂ ਉੱਠ ਪੈਣਾ। ਹੋਏ ਮੈਂ ਨਖਰੇ ਨਾ ਕਰ ਜਦੋਂ ਪੱਕੀ ਉਦੋਂ ਪੀਤੀ ਨਹੀਂ ਹੁਣ ਜਦੋਂ ਠੰਡੀ ਹੋ ਗਈ ਹੁਣ ਮੇਰੇ ਸਿਰ ਤੇ ਆਣ ਕੇ ਵਾ ਚੜ ਕੇ ਖਲੋ ਗਿਆ। ਸੱਚੀ ਮੈਂ ਕਹਿੰਦਾ ਮੇਰਾ ਸਿਰ ਦਰਦ ਕਰਦਾ ਮੈਨੂੰ ਨਾ ਕਰੋ। ਚੁੱਕ ਕੇ ਮੇਰੇ ਸਿਰ ਚ ਪਾ ਦੇਣੀ ਪੀਣੀ ਦਾ। ਮੈਂ ਪਾ ਦੇ ਨਹੀਂ ਖਲੋ ਜੋ ਪਕਾਇਆ ਕੀ ਵੈਸੇ ਕਰੇਲੇ ਪਕਾਏ ਨਹੀਂ ਸੀ ਖਾਦੇ ਨਾ ਕੇ ਉੱਥੇ ਦੁਪਹਿਰੇ ਪਕਾਏ ਸੀ। ਹਾਂ ਤੇ ਹੁਣ ਸਾਲਣ ਨਹੀਂ ਬਣਾ ਹੁਣ ਚਾਵਲ ਉਬਾਲੇ ਨੇ ਤੇ ਚਾਵਲ ਉਬਲੇ ਹੋਏ ਖਾਣੇ ਕਾਹਦੇ ਨਾਲ ਦਾਲ ਬਣਾਈ ਦੁੱਧ ਤਤਾ ਦੁੱਧ ਚ ਪਾ ਕੇ ਦੁੱਧ ਵੀ ਆਵੇ ਕੜਿਆ ਪਿਆ ਤਤਾ ਕੀਤਾ ਕਾੜ ਕੇ ਰੱਖਿਆ ਵਾ। ਤੂੰ ਤੇ ਠੰਡਾ ਹੋ ਗਿਆ ਨਾ ਤੇ ਗਰਮ ਨਹੀਂ ਉਵੇਂ ਦੇ ਪਏ ਆ ਦੁੱਧ ਵਿੱਚ ਉਵੇਂ ਦੇ ਪਾਈ ਦੇ ਨਾ ਬਹੁਤਾ ਗਰਮ ਮੋਟਰ ਮੈਂ ਤੇ ਗਰਮ ਕਰਕੇ ਪਾਣਾ ਨਾ ਤੁਹਾਨੂੰ ਪਤਾ ਤਤਾ ਦੁੱਧ ਤੂੰ ਉਬਲਿਆ ਪੀਣਾ ਕਿਹੜਾ ਸਰਦੀ ਗਰਮੀ ਇਹਨੇ ਨਖਰੇ ਨਾ ਕਰ ਜਾ ਪਰ ਖਾਣਾ ਤਾਂ ਖਾ ਨਹੀਂ ਸਕਦਾ। ਯਾਰ ਅਜੀਬ ਮਸਲਾ ਵੀ ਹੈ ਕਿ ਇੱਕ ਰੋਟੀ ਦੇਣੀ ਤੇ ਉਹ ਤੋਂ ਵੀ ਲੜੀ ਜਾਂਦੇ ਰਹਿ ਮੈਂ ਕੁਝ ਵੀ ਨਹੀਂ ਕਰਨਾ। ਦੇ ਯਾਰ ਰੋਟੀ ਦੇ ਬੇਬੇ ਨਾ ਕਰ ਐਵੇਂ ਉੱਤੇ ਕੱਪ ਪਿਆ ਉੱਥੇ ਪਲੇਟ ਪਈ ਉੱਤੇ ਬਹਿ ਕੇ ਉੱਤੇ ਮੂੜਾ ਰੱਖ ਲਾ ਉੱਤੇ ਬਹਿ ਕੇ ਖਾ ਲਾ। ਮੈਂ ਵੀ ਨਹੀਂ ਖਾਣੀ ਨਾ ਦੇ ਤੁਸੀਂ ਮੈਂ ਨਾ ਐਵੇਂ ਸਤਾਇਆ ਕਰ। ਨਾ ਦਿਓ ਯਾਰ ਇੱਕ ਰੋਟੀ ਖਾਣੀ ਹੁੰਦੀ ਰੋਟੀ ਵੀ ਨਹੀਂ ਇੱਕ ਲੱਭਣੀ ਗਰਮ ਤੇ ਫਿਰ ਫਾਇਦਾ ਬੰਦੇ ਨੂੰ ਇੱਕ ਘਰੇ ਆ ਜਾਓ ਸੜ ਤੜਕੇ ਤੇ ਇੱਕ ਰੋਟੀ ਵੀ ਗਰਮ ਨਾ ਲੱਭੇ ਤੂੰ ਸਿਰ ਦਰਦ ਕਰਦਾ ਪਿਆ ਨਾ ਚਾਹ ਅੱਗੇ ਤੱਤੀ ਮੈਂ ਤੈਨੂੰ ਕਿਹਾ ਰੋਟੀ ਖਾ ਤੂੰ ਆਖਿਆ ਮੈਂ ਨਹੀਂ ਖਾਣੀ। ਉਦੋਂ ਮੈਂ ਸੁੱਤਾ ਸੀਗਾ ਸੁੱਤਾ ਕਿੱਥੇ ਸੀ? 3 ਵਜੇ ਦੀ ਗੱਲ ਹੈ ਜਦੋਂ 2 ਵਜੇ ਉਦੋਂ ਦੀ ਗੱਲ ਨਹੀਂ ਕਰਨ ਲਈ ਆ ਹੁਣ ਜਦੋਂ ਇੱਥੇ ਉੱਠ ਕੇ ਨਿਕਲ ਲੱਗਿਆ ਤੇ ਮੈਂ ਕਿਹਾ ਰੋਟੀ ਖਾ। ਉਦੋਂ ਤੁਸੀਂ ਅਜੇ ਪਕਾਉਣਾ ਸ਼ੁਰੂ ਕੀਤਾ ਸਾਡੀ ਰੋਟੀ ਕਰਨ ਲੱਗੇ ਸੀ ਜਦੋਂ ਮੈਂ ਉੱਠ ਕੇ ਗਿਆ ਚਾਹ ਬਣਨ ਲਈ ਸੀ ਮੈਂ ਖਾਣੀ ਨਹੀਂ ਮੈਂ ਚੱਲਾਂ ਬਸ ਨਾ ਖਾਇਆ ਬਾਹਰੋਂ ਖਾਣੇ ਮੈਨੂੰ ਪਤਾ ਵਾ ਉਹ ਤੋਂ ਬਾਹਰੋਂ ਖਾਵੇਂਗਾ ਸ਼ਵਾਰ ਮੈਂ 버ਗਰ ਘਰੋਂ ਚੌਲ ਖਾਣਾ। ਮੈਂ ਕਸਮ ਹੈ ਜਿਹੜਾ ਨਾ ਮੈਂ ਕੁਛ ਨਹੀਂ ਮੈਂ ਬਾਹਰੋਂ ਛੱਡ ਕੇ ਆਇਆ ਰੋਟੀ ਮੈਂ ਰੋਟੀ ਛੱਡ ਕੇ ਆਇਆ ਬਾਹਰੋਂ ਪੱਕੀ ਪਕਾਈ ਮੈਂ ਕਹਿੰਦਾ ਮੈਂ ਘਰੇ ਜਾ ਕੇ ਮਾਂ ਦੇ ਨਾਲ ਖਾਣੀ ਤੇ ਬੇਬੇ ਜਿਹੜੀ ਨਾ ਆਪ ਤੱਤੀ ਖਾ ਕੇ ਤੇ ਮੇਰੇ ਲਈ ਜਿਹੜਾ ਨਾ ਠੰਡੇ ਭਾਂਡੇ ਵਿੱਚ ਲਏ ਹੋਏ ਨੇ ਕੋਈ ਨਹੀਂ ਮੈਂ ਖਾਦੀ ਵੀ ਨਹੀਂ। ਬਸ ਠੀਕ ਹੈ ਮੈਂ ਵੀ ਨਹੀਂ ਖਾਂਦੇ ਫਿਰ ਅੱਬਾ ਜੀ ਕਹਿੰਦੇ ਕਿ ਜਦੋਂ ਕਿਸਮਤ 'ਚ ਲਿਖਿਆ ਹੈ ਨਾ ਜੋ ਉਹ ਅਨਾਜ ਕੋਈ ਨਹੀਂ ਰੋਕ ਸਕਦਾ। ਅੱਲਾ ਅੱਲਾ ਚੁੱਲਾ ਹੁਣ ਕਿੱਥੇ ਰਾਤ ਦੇ 11 ਵਜੇ ਨੇ ਤੇ ਚੈੱਕ ਕਰੋ ਗੈਸ ਮਾਸ਼ਾਅੱਲਾ ਮਾਸ਼ਾਅੱਲਾ। ਇੱਕ ਮਿੰਟ ਤੁਸੀਂ ਕਹਿਣਾ ਕਿਤੇ ਮੁੰਡਾ ਝੂਠ ਨਾ ਬੋਲ ਦੇਵੇ ਇੱਕ ਮਿੰਟ ਤੁਸੀਂ ਕਹਿਣਾ ਕਿਤੇ ਮੁੰਡਾ ਝੂਠ ਨਾ ਮਾਰ ਦੇਵੇ ਕੁਦਰਤ ਚੈੱਕ ਕਰੋ। ਮੈਂ ਅੱਲਾ ਅੱਲਾ ਕਿਹਾ ਮੈਂ ਕਿਹਾ ਜੀ 11:01 ਕੀ ਤਰੀਕ 8 ਤਰੀਕ ਠੀਕ ਹੈ ਅੱਲਾ ਅੱਲਾ ਹੀ ਮੈਂ ਮਤਲਬ ਕਈ ਵਾਰੀ ਮੇਰੇ ਹੁੰਦਾ ਵਾ ਮੈਂ ਨਾ ਬਿਸਮਿਲ੍ਲਾ ਪੜ੍ਹ ਕੇ ਸ਼ੁਰੂ ਕਰਦਾ ਤਾਂ ਕੰਮ ਹੋ ਜਾਂਦਾ ਹੈ ਉਹ ਮੈਂ ਬਿਸਮਿਲ੍ਲਾ ਪੜ੍ਹ ਕੇ ਚੁੱਲ੍ਹਾ ਔਨ ਕੀਤਾ ਉਹ ਗੈਸ ਆ ਗਈ ਬੱਲੇ ਬੱਲੇ ਸ਼ੁਕਰ ਅਲਹਮਦੁਲਿਲਾ ਆਮੀਨ ਆਮੀਨ ਯਾ ਅੱਲਾ ਤੇਰਾ ਲੱਖ ਲੱਖ ਸ਼ੁਕਰ ਹੈ ਹੁਣ ਹੱਸੋ ਨਾ ਹੁਣ ਪਰੇ ਨੂੰ ਕਰੋ ਹੁਣ ਤੁਸੀਂ ਨਹੀਂ ਖਾਣਾ ਮੈਂ ਤਾਂ ਕੁਛ ਬਾਅਦ ਤੁਸੀਂ ਖਾਣਾ ਵੀ ਨਹੀਂਗਾ ਤੁਸੀਂ ਖਾਣਾ ਤੁਸੀਂ ਖਾਦਾ ਹੈ ਹਾਂ ਤੁਸੀਂ ਖਾਦਾ ਹੈ ਬਸ ਠੀਕ ਹੈ ਆਏ ਮੈਂ ਕਹਿੰਦਾ ਮੌਜਾਂ ਲੱਗ ਗਈਆਂ ਨਜ਼ਾਰੇ ਲੱਗ ਗਏ ਨੇ ਆਏ ਹਾਏ 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 ਐਵੇਂ ਦੀ ਖੁਸ਼ੀ ਮੈਂ ਕਹਿੰਦਾ ਬੰਦੇ ਨਾ ਇੱਕੀ ਦੁੱਕੀ ਕਿਤੇ ਕਿਸਮਤ ਚ ਹੁੰਦੀ ਹੈ ਨਹੀਂ ਐਵੇਂ ਦੀ ਖੁਸ਼ੀ ਹੁੰਦੀ ਨਹੀਂ ਕਿਦੋਂ ਖੁਸ਼ੀ ਹੁੰਦੀ ਐਵੇਂ ਦੀ ਖੁਸ਼ੀ ਅਚਾਨਕ ਤੇਰੀ ਖੁਸ਼ੀ ਇਹ ਸਰਪ੍ਰਾਈਜ਼ਰ ਮਿਲ ਗਿਆ ਸਰਪ੍ਰਾਈਜ਼ ਨਹੀਂ ਇਹ ਮਿਲਿਆ ਸਾਨੂੰ ਸਰਪ੍ਰਾਈਜ਼ਰ ਠੀਕ ਹੈ ਜੀ ਐਸੇ ਸਰਪ੍ਰਾਈਜ਼ਰ ਦੀ ਖੁਸ਼ੀ ਨਾਲ ਪਹਿਲੇ ਅਸੀਂ ਰੋਟੀ ਪਾਣੀ ਤੱਤਾ ਕਰਕੇ ਮੈਂ ਤੇ ਲਵਾਂ ਖਾ ਭਾਈ ਸਾਹਿਬ ਆਜੋ ਸਾਦਾ ਚਾਵਲ ਚਿੱਟੇ ਚੌਲ ਦੁੱਧ ਦੇ ਵਿੱਚ ਪਾ ਕੇ ਚੀਨੀ ਪਾ ਕੇ ਕੌਣ ਖਾਂਦਾ ਆਜੋ ਕਿਸੇ ਖਾਣੇ ਬਹੁਤ ਮਜ਼ੇ ਦੇ ਲੱਗਦੇ ਨੇ ਬਿਸਮਿਲ੍ਲਾ ਹਾਵੀ ਦੇਖੋ ਸ਼ੁਕਰ ਅਲਹਮਦੁਲਿਲਾ ਬੇਕਾਰ ਮਾਰਦਾ ਹੈ ਬਾਬਾ ਜੀ 2 ਕੋਲੇ ਐਡਾ ਫਰੈਸ਼ ਲੱਗਿਆ ਨਾ 2 ਕੋਲੇ ਡਨ ਕੱਢ ਦਿਆਂਗੇ ਵੀ ਹਾਂਜੀ ਸੋਹਣਿਓ ਦੱਸੋ ਹੈਗੀ ਕਿਸੇ ਦੀ ਐਵੇਂ ਦੀ ਕਿਸਮਤ ਕਿ ਅੱਧੀ ਰਾਤ ਨੂੰ ਗੈਸ ਆਵੇ ਅਚਾਨਕ ਤੋਂ ਤੇ ਚਾਹਾਂ ਗਰਮ ਪੀਓ ਤੁਸੀਂ ਅੱਜ ਅਸੀਂ ਫੈਰ ਚਲਾਵਾਂਗੇ ਇੱਧਰ ਵੇਖੋ ਗਰਮ ਚਾਹਾਂ
ਠਾ 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 ਆਏ ਅੱਜ ਤੇ ਮੈਂ ਕਿਤੇ ਆਪਦੀ ਪਿਛਲੇ ਜਨਮ ਵਾਲੀ ਮਸ਼ੂਕ ਮੰਗੀ ਹੁੰਦੀ ਨਾ ਕਿਤੇ ਤੇ ਉਹ ਵੀ ਲੱਭ ਜਾਣੀ ਸੀ ਅੱਜ ਤੇ ਕਬੂਲ ਹੋ ਜਾਣਾ ਸੀ। ਮੈਂ ਕਹਿੰਦਾ ਕਿਤੇ ਕਹਿੰਦੇ ਨਾ ਕਿ ਅੱਲਾਹ ਤਾਕ ਦੀ ਰਹਿਮਤ ਜਿਹੜੀ ਨਾ ਬੜੀ ਮਿਹਰਬਾਨ ਹੈ ਤੇ ਕਿਸੇ ਟਾਈਮ ਵੀ ਕਬੂਲੇਦਾਨ ਦਾ ਉੱਥੇ ਬੈਠੇ ਨੇ ਹਜੇ। ਮੈਂ ਸੋਚਿਆ ਜਿਵੇਂ ਤੁਸੀਂ ਵਲੌਗ 'ਚ ਵੇਖੋਗੇ ਨਾ, ਮੈਂ ਉੱਥੇ ਕੈਮਰਾ ਬੰਦ ਕੀਤਾ ਜਿੱਥੇ ਨਾਲ ਹੀ ਮੈਂ ਟੱਕ ਇੰਜ ਕਰਕੇ ਚੁੱਲ੍ਹਾ ਘੁਮਾਇਆ ਤੇ ਬਾਬਾ ਜੀ ਫਰਿਸ਼ਤਾ ਭੱਜਿਆ ਫੁੱਲ ਸਪੀਡ ਦੇ ਨਾਲ, ਗੈਸ ਦੇ ਵਾਲ ਸਾਰੇ ਖੁੱਲ ਗਏ ਨੇ। ਅੱਜ ਸੱਚੀ ਅੱਜ ਜੇ ਕਿਤੇ ਮੈਂ ਇਹਦੀ ਥਾਂ ਤੇ ਕਿਤੇ ਮੈਂ ਕੋਈ ਲੈਂਬਰਗਿਨੀ ਮੰਗੀ ਹੁੰਦੀ ਗੈਸ ਦੀ ਥਾਂ ਤੇ, ਕਿਤੇ ਮੈਂ ਪਹਿਲੀ ਮੁਹੱਬਤ ਮੰਗੀ ਹੁੰਦੀ ਹੈ ਤੇ ਮੈਂ ਕਹਿੰਦਾ ਦਿਲ ਗਾਰਡਨ ਹੋਣਾ ਸੀ। ਪਰ ਉਹਨਾਂ ਗਾਰਡਨ ਫਿਰ ਵੀ ਨਹੀਂ ਸੁਣਾ ਜਿੰਨਾ ਗਾਰਡਨ ਹੈ ਤੱਤੀ ਚਾਹ ਪੀ ਕੇ ਹੋਣਾ। ਆਏ ਹਾਏ 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 ਹਾਏ। ਮੈਂ ਕਹਿੰਦਾ ਨਰੀਨ ਪਰਦੇਸੀਏ ਸਵਾਦ ਆ ਗਿਆ, ਨਰੀਨ ਪਰਦੇਸ ਨੇ ਸਵਾਦ ਆ ਗਿਆ। ਮੈਂ ਕਹਿੰਦਾ ਜ਼ਿੰਦਗੀ ਦਾ ਜਿਹੜਾ ਨਾ ਸਾਰੇ ਦੁੱਖ ਭੁੱਲ ਗਿਆ। ਫਿਰ ਇੱਕ ਵਾਰੀ ਸ਼ੁਕਰ ਅਲਹਮਦੁਲਿਲਾ। ਮੈਂ ਬਸ ਬਹਿ ਜਾਣਾ ਮੈਂ ਅੱਜ ਤੱਤੀਆਂ ਚਾਵਾਂ ਇੰਜੋਏ ਕਰ ਰਿਹਾ। ਸੜੋ ਸ਼ਰੀਕੋ ਸੜੋ, ਠੰਡੀਆਂ ਚਾਵਾਂ ਪੀਣ ਵਾਲਿਓ ਸੜੋ ਇਹਨੂੰ ਵੇਖਣਾ ਜੇ ਸੜੋ ਐਵੇਂ ਪੀ ਜਾਣੀ। ਹੁਣ ਨਹੀਂ ਮੈਂ ਪੀਣ ਦਿੰਦਾ, ਤੁਸੀਂ ਠੰਡੀ ਪੀ ਲਈਏ। ਠੀਕ ਹੈ ਜੀ ਦੋਸਤੋ, ਅਗਰ ਤੁਹਾਨੂੰ ਅੱਜ ਦੀ ਵੀਡੀਓ ਅੱਛੀ ਲੱਗੀ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਅਗਰ ਅਨਸਬਸਕ੍ਰਾਈਬ ਜੇ। ਠੀਕ ਹੈ, ਤੇ ਉਸ ਤੋਂ ਬਾਅਦ ਬੈਲ ਆਈਕਨ ਨੂੰ ਲਾਜ਼ਮੀ ਪ੍ਰੈਸ ਕਰਨਾ ਤਾਂ ਕਿ ਤੁਹਾਨੂੰ ਹਰ ਆਉਣ ਵਾਲੇ ਨਵੇਂ ਵਲੌਗ ਦੇ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਤੁਸੀਂ ਵੀਡੀਓ ਨੂੰ ਕਰ ਸਕੋ ਇੰਜੋਏ। ਬਾਕੀ ਪਿਆਰ ਵੰਡਿਆ ਕਰੋ, ਮੁਹੱਬਤਾਂ ਵੰਡਿਆ ਕਰੋ। ਤੁਸੀਂ ਮੇਰੇ ਵਾਸਤੇ ਬਹੁਤ ਅਜ਼ੀਜ਼ ਹੈ, ਮਿਨੀ ਫੈਮਿਲੀ ਵਾਸਤੇ ਬਹੁਤ ਅਜ਼ੀਜ਼ ਹੈ ਤੇ ਜਲਦੀ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਸਪੋਰਟ ਕਰੋ ਤਾਂ ਕਿ ਆਪਾਂ ਇਸ ਮਹੀਨੇ ਦੇ ਅੰਦਰ ਆਪਣਾ 10K ਦਾ ਟਾਰਗੇਟ ਰੀਚ ਕਰ ਸਕੀਏ। ਓਕੇ, ਮਿਲਾਂਗੇ ਸੁਬਾਹ ਇੱਕ ਨਵੇਂ ਵਲੌਗ ਦੇ ਵਿੱਚ ਇਨਸ਼ਾਅੱਲਾ। ਮੈਨੂੰ ਦਿਓ ਇਜਾਜ਼ਤ। ਓਕੇ, ਬਾਏ ਬਾਏ, ਅੱਲਾ ਹਾਫਿਜ਼।